ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਕਾਰਨ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਰੋਨਾ ਵਾਇਰਸ ਦੇ ਕਾਰਨ ਪੰਜਾਬੀ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਂ ਮਨਜੀਤ ਸਿੰਘ ਤੇ ਹੁਸ਼ਿਆਰਪੁਰ ਟਾਂਡਾ ਉੜਮੁੜ ਦੇ ਨਾਲ ਸੰਬੰਧ ਰੱਖਣ ਵਾਲਾ ਸੀ। ਮਨਜੀਤ ਸਿੰਘ 1990 ਦੇ ਵਿੱਚ ਅਮਰੀਕਾ ਗਿਆ ਸੀ, ਜਿੱਥੇ ਉਹ ਟੈਕਸੀ ਚਲਾਉਂਦਾ ਸੀ। ਉਸ ਦੀ ਪਤਨੀ ਤੇ 3 ਬੱਚੇ ਉਸ ਦੇ ਨਾਲ ਅਮਰੀਕਾ ਦੇ ਵਿੱਚ ਹੀ ਰਹਿੰਦੇ ਸਨ। ਪਿੰਡ ਚੱਕ ਬੰਨੂ 'ਚ ਜਦੋਂ ਮਨਜੀਤ ਸਿੰਘ ਦੀ ਮੌਤ ਦੀ ਖਬਰ ਆਈ ਤਾਂ ਸਾਰੇ ਪਿੰਡ ਵਿੱਚ ਗਮ ਦਾ ਮਾਹੌਲ ਬਣ ਗਿਆ। ਉਹ ਸਨ 90 ਤੋਂ ਲਾਸਟ ਦਸੰਬਰ ਦੇ ਬਾਹਰ ਅਮਰੀਕਾ ਗਏ ਸੀ ਤੇ ਫਿਰ ਉਦੋਂ ਇੱਕ ਵਾਰੀ ਦੁਬਾਰਾ ਵਾਪਸ ਆ ਗਏ। 8 ਸਾਲ ਬਾਅਦ ਆਪਣੀ ਉਹਨਾਂ ਦੀ ਸ਼ਾਦੀ ਹੋਈ। ਸ਼ਾਦੀ ਹੋ ਫਿਰ ਉਹ 98 'ਚ ਚੱਲ ਗਏ ਅਮਰੀਕਾ ਦੁਬਾਰਾ ਜੀ। ਅਤੇ ਉੱਥੇ ਉਹ ਟੈਕਸੀ ਚਲਾਉਂਦੇ ਸਨ ਅਤੇ ਮਗਰੋਂ ਉਹਨਾਂ ਦਾ ਪਰਿਵਾਰ ਵੀ ਤੁਰ ਗਿਆ ਉੱਥੇ। ਫਿਰ ਅਤੇ ਉਸ ਤੋਂ ਬਾਅਦ ਫਿਰ ਹੁਣ ਜਿਹੜੀ ਇਹੋ ਜਿਹੀ ਬਿਮਾਰੀ ਚੱਲੀ ਹੈ, ਇਹਦੇ ਲਪੇਟ ਦੇ ਵਿੱਚ ਆ ਗਿਆ ਅਤੇ ਉਹਨਾਂ ਨੂੰ ਇਹ ਬਿਮਾਰੀ ਅੱਗੇ ਲਾ ਕੇ ਕੂਚ ਕਰਕੇ ਲੈ ਗਈ। ਬੁਖਾਰ ਚੜ੍ਹਦੇ ਰਹੇ ਨੇ, ਬੁਖਾਰਾਂ ਦੀ ਕੋਈ ਰਾਹਤ ਨਹੀਂ ਮਿਲੀ ਅਤੇ ਫਿਰ ਹੋਸਪੀਟਲ ਗਏ ਅਤੇ ਉੱਥੇ ਇਹਦੇ ਨਾਲ ਲੜਿਆ ਕਿ 20-25 ਦਿਨ ਹੋਸਪੀਟਲ ਰਿਹਾ ਅਤੇ ਉਹਨਾਂ ਤੋਂ ਬਾਅਦ ਫਿਰ ਇਹ ਛੁਟਕਾਰਾ ਹੋ ਗਿਆ ਉਹਨਾਂ ਦਾ। ਪਰਿਵਾਰਕ ਗੱਲ ਕੀਤੀ ਜਾਵੇ, ਪਰਿਵਾਰਕ ਉੱਥੇ ਕਿੰਨੇ ਲੋਕ ਨੇ? ਪੂਰਾ ਉਹਨਾਂ ਦਾ ਬੱਚੇ ਉੱਥੇ ਨੇ ਜੀ। ਕਿੰਨੇ ਬੱਚੇ ਨੇ? 3 ਬੱਚੇ ਨੇ, 2 ਲੜਕੇ 1 ਲੜਕੀ ਜੀ। ਠੀਕ ਹੈ ਜੀ। ਹਾਂਜੀ। ਅਤੇ ਵਾਈਫ ਹੀ ਉਹ ਠੀਕ ਨੇ? ਉਹਨਾਂ ਨਾਲ ਕੋਈ ਗੱਲਬਾਤ ਹੋਈ? ਗੱਲਬਾਤ ਹੁੰਦੀ ਉਹਨਾਂ ਨਾਲ, ਠੀਕ ਨੇ। ਹੁਣ ਆਇਆ ਉਹਨਾਂ ਦੀ ਇਨਫੋਰਮੇਸ਼ਨ ਕੱਲ੍ਹ ਮਿਲੀ, ਵਿਆਹ 'ਚ ਇਵੇਂ ਦਾ ਸਮਾਂ ਆ ਗਿਆ। ਠੀਕ ਹੈ। ਕੀ ਕਰਦੇ ਸੀ ਉੱਥੇ ਉਸੇ? ਉਹ ਕੰਮ ਉਹ ਟੈਕਸੀ ਚਲਾਉਂਦੇ ਸੀ। ਪਬਲਿਕ ਨੂੰ ਕਹਿੰਦੇ ਵੀ ਆਪਣੇ ਸੇਫ ਰਹੋ, ਘਰਾਂ 'ਚ ਰਹੋ, ਨਾ ਜ਼ਿਆਦਾ ਬਾਹਰ ਰਸ਼ ਵਾਲੇ ਤਾਂ ਕਰੋ, ਸੋਸ਼ਲ ਡਿਸਟੈਂਸ ਰੱਖੋ ਅਤੇ ਉਹਦੇ ਵਿੱਚ ਹੀ ਤੁਹਾਡਾ ਭਲਾ ਹੈ। ਜੋ ਸਰਕਾਰਾਂ ਦੇ ਹੁਕਮ ਆਉਂਦੇ ਨੇ ਉਹਨਾਂ ਦੀ ਪਾਲਣਾ ਕਰੋ ਅਤੇ ਬਚੇ ਰਹਾਂਗੇ ਆਪਾਂ, ਨਹੀਂ ਤਾਂ ਇਹੋ ਜਿਹਾ ਸਮਾਂ ਆ ਗਿਆ ਤਾਂ ਸਾਰਿਆਂ ਨੂੰ ਲੈ ਜਾਣਗੇ ਖਿੱਚ ਕੇ। ਔਰ ਤੁਸੀਂ ਉੱਥੇ ਖੁਦ ਰਹੇ, ਕੀ ਜੱਜਮੈਂਟ ਕਰਦੇ? ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਹਾਲਾਤ ਇਹੋ ਜਿਹੇ ਖਰਾਬ ਹੋ ਚੁੱਕੇ ਨੇ ਕਿ ਇਹ ਜਿਹੜੀ ਨਾਮੁਰਾਦ ਬਿਮਾਰੀ ਦੁਨੀਆ ਦੇ ਉੱਤੇ ਫੈਲੀ ਹੋਈ ਹੈ, ਇਸ ਤੋਂ ਅਸੀਂ ਬਚਣਾ ਹੈ। ਖਾਸ ਕਰਕੇ ਨਿਊਯਾਰਕ ਦੇ ਵਿੱਚ ਜਾਂ ਬਾਹਰ ਸਾਡੇ ਜਿਹੜੇ ਵੀਰ ਟੈਕਸੀਆਂ ਚਲਾਉਂਦੇ ਨੇ, ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ, ਕਿਉਂਕਿ ਸਾਡੇ ਪੰਜਾਬ ਦੇ ਸਾਡੇ ਏਰੀਏ ਦੇ ਵਿੱਚ ਹੀ 6 ਮੌਤਾਂ ਜਿਹੜੀਆਂ ਹੋਈਆਂ ਨੇ ਨਿਊਯਾਰਕ ਦੇ ਵਿੱਚ, ਉਹ ਸਾਰੀਆਂ ਟੈਕਸੀ ਡਰਾਈਵਰਾਂ ਦੀਆਂ ਹੋਈਆਂ ਨੇ। ਔਰ ਪੰਜਾਬ ਦੇ ਵਿੱਚ ਵੀ ਜਿਹੜਾ ਸਾਨੂੰ ਹਦਾਇਤਾਂ ਸਰਕਾਰ ਵੱਲੋਂ ਆ ਰਹੀਆਂ ਨੇ, ਸਾਨੂੰ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਕਹਿੰਦੇ ਨੇ ਕਿ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਕੋਈ ਮਜਬੂਰੀ ਕਰਕੇ, ਤੇ ਮਾਸਕ ਲਗਾ ਕੇ ਔਰ ਗੋਗਲਸ ਪਾ ਕੇ, ਦਸਤਾਨੇ ਪਾ ਕੇ, ਗਲਵਜ਼ ਪਾ ਕੇ ਨਿਕਲਣਾ, ਔਰ ਬਾਹਰੋਂ ਆ ਕੇ ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਨੇ, ਸੈਨੀਟਾਈਜ਼ਰ ਯੂਜ਼ ਕਰਨਾ। ਕਿਉਂਕਿ ਜਿਹੜੀ ਇਹ ਅੱਜ ਦੁੱਖ ਦੀ ਘੜੀ ਇਸ ਪਰਿਵਾਰ 'ਤੇ ਆਈ ਹੈ, ਇਹ ਮੇਰਾ ਆਪਣਾ ਪਰਿਵਾਰ ਹੈ, ਮੈਂ ਪਰਿਵਾਰਕ ਮੈਂਬਰ ਵਾਂਗੂ ਮੇਰਾ ਇਹਨਾਂ ਨਾਲ ਪਿਆਰ ਹੈ। ਜਿਹੜੀ ਸਾਡੇ ਪਰਿਵਾਰ 'ਤੇ ਦੁੱਖ ਦੀ ਘੜੀ ਆਈ ਹੈ, ਕਿਸੇ ਹੋਰ ਪਰਿਵਾਰ 'ਤੇ ਇਹ ਨਾ ਆਵੇ ਅਤੇ ਸਾਰੇ ਪਰਿਵਾਰ ਸੁਖੀ ਵਸਣ। ਇਹ ਤਾਂ ਹੀ ਹੋ ਸਕਦਾ ਕਿ ਜੇ ਅਸੀਂ ਇਹਨਾਂ ਸਾਰੀਆਂ ਸਰਕਾਰ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਦਾ ਪਾਲਣ ਕਰੀਏ ਅਤੇ ਉਹਨਾਂ ਅਨੁਸਾਰ ਚੱਲੀਏ। ਗੁਰਪ੍ਰੀਤ ਸਿੰਘ ਦੀ ਰਿਪੋਰਟ, ਇੰਡੋਜ਼ TV, ਆਸਟ੍ਰੇਲੀਆ।